अस्सलाम वालेकुम जी। वीडियो से मैं अज एक चार छड़ी सी दूजी वीडियो का इरादा कोई नहीं सी बिल्कुल, लेकिन बार बार एक मैसेज आ रहा है मसलन जो खासकर जो बंदे इस वे बैठे ने दुबई तो बार बार दोस्त लोग मैसेज करते हैं पे तो मैं जवाब दे दे के थक गया इसलिए तो फिर मैं हिसाब लाया वा क्यों ना सामने गल की जाए ताकि वो उत्थों सुनना है तो कम अज कम जो ना वो जी झिझक है जो उन्होंने शक है उन्होंने दूर हो जाए। सर जी ਜਿਹੜੇ ਬੰਦਿਆਂ ਨੇ ਚਾਈਨਾ ਦੀ ਵੈਕਸੀਨ ਲਵਾਈ, ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਇੱਕ ਦੋ ਵਾਰੀ, ਜਿਹਨਾਂ ਚਾਈਨਾ ਦੀ ਵੈਕਸੀਨ ਲਵਾਈ ਹੈ ਨਾ ਉਹ ਸਿਹਤ ਦੇ ਉੱਤੇ ਨਾ ਸ਼ੋ ਨਹੀਂ ਹੁੰਦੀਆਂ ਪਈਆਂ। ਬੂਸਟਰ ਡੋਜ਼ ਜਿਹੜੀ ਹੈ ਬਾਜ਼ ਦਫਾ ਸ਼ੋ ਹੁੰਦੀ ਹੈ ਵੀ ਬਾਜ਼ ਦਫਾ ਉਹ ਵੀ ਨਹੀਂ ਸ਼ੋ ਹੋ ਰਹੀ ਹੈ। ਠੀਕ ਹੈ, ਉਹ ਸਿਹਤ ਨੂੰ ਕੀ ਪ੍ਰੋਬਲਮ ਹੈ ਅੱਲਾਹ ਆਲਮ, ਉਹ ਮਿਨਿਸਟਰੀ ਆਫ ਹੈਲਥ ਦੱਸ ਸਕਦੇ ਨੇ ਕੀ ਸਿਸਟਮ ਹੈ। ਅਤੇ ਪਰ ਦੇਖੋ ਸਿਹਤੀ ਜਾਂ ਤਵੱਕਲ ਨਾ ਇੱਕ ਹੀ ਚੀਜ਼ ਨੇ। ਅੱਛਾ, ਅੱਜ ਰਾਤ ਨੂੰ ਜਿਹੜੀ ਰਾਤ ਪਿਛਲੀ ਗੁਜ਼ਰ ਗਈ ਹੈ, ਮੇਰੇ ਰਿਸ਼ਤੇਦਾਰ ਮੇਰੇ ਰਿਲੇਟਿਵ ਕੋਈ ਬੰਦੇ ਆਏ ਨੇ ਉੱਥੋਂ, ਮੈਂ ਉਹਨਾਂ ਨੂੰ ਉੱਥੇ ਏਅਰਪੋਰਟ 'ਤੇ ਸੜਨਾ ਮੈਂ ਉਸ ਵੇਲੇ ਪੁੱਛਿਆ ਸੀ, ਮੈਂ ਕਿਹਾ ਉਹ ਮੈਨੂੰ ਦੱਸੋ ਕਿਸੇ ਨੂੰ ਕੋਈ ਚਾਈਨਾ ਦੀ ਵੀ ਲੱਗੀ ਹੈ ਜਾਂ ਕਿਸੇ ਬੰਦੇ ਨੂੰ ਕੋਈ ਹੋਰ ਮੁਸ਼ਕਿਲ ਆਈ ਹੋਵੇ। ਉਹਨਾਂ ਨੇ ਜਿਹੜੀ ਉੱਥੇ ਮੇਰੇ ਨਾਲ ਗੱਲ ਕੀਤੀ ਉਹ ਸੁਣਿਆ ਤੁਸੀਂ। ਜੀ ਵਾਲੇਕੁਮ ਸਲਾਮ ਭਾਈ। ਚਾਈਨਾ ਦੀ ਵੈਕਸੀਨ ਨਹੀਂ ਆਸੀ ਇੱਕ ਬੰਦੇ ਨੂੰ ਲੱਗੀ ਸਾਡੇ ਤੋਂ ਚਾਈਨਾ ਦੀ ਉੱਥੋਂ। ਸੋਰੀ ਇੱਕ 10 ਬੰਦਿਆਂ ਨੂੰ ਚਾਈਨਾ ਦੀ ਉੱਥੋਂ ਵੈਕਸੀਨ ਲੱਗੀ, ਫਿਰ ਬੂਸਟਰ ਡੋਜ਼ ਜਿਹੜੀ ਲੱਗਦੀ ਉਹ ਲੱਗੀ ਸੀ। ਲੇਕਿਨ ਕਿ ਕੋਈ ਨਹੀਂ, ਕੋਈ ਇਸ਼ੂ ਨਹੀਂ, ਕੋਈ ਇਹ ਉਹ ਨਹੀਂ ਪੁੱਛਣ ਨੂੰ ਨਾ ਸਾਨੂੰ। ਮੈਨੂੰ ਨੇ ਆਖਿਆ ਤਵੱਕਲ ਨਾਲ ਮੈਂ ਖੋਲ ਕੇ ਅੱਗੇ ਦਿੱਤਾ ਹੈ। ਕਰੋਨਾ ਟੈਸਟ ਰਿਪੋਰਟ ਜਿਹੜੀ ਇੱਥੋਂ ਕਰਾਈ ਕੱਲ੍ਹ ਵਾਲੀ ਉਹ ਦਿੱਤੀ ਹੈ, ਪਾਸਪੋਰਟ ਦਿੱਤਾ ਹੈ, ਕਾਮਾਂ ਦੀ ਕਾਪੀ ਪੁੱਛੀ ਨੇ ਤੇ ਮੇਰੇ ਕੋਲ ਓਰੀਜਨਲ ਆਈਡੀ ਸੀ ਤੇ ਮੈਂ ਫਿਰ ਉਹਨੂੰ ਉਹ ਦਿੱਤੀ ਹੈ। ਹਾਲਾਂਕਿ ਮਾਰਿਆ ਉਹਨੇ ਨੰਬਰ ਹੀ ਕਾਮੇ ਦਾ, ਲੇਕਿਨ ਕਾਮੇ ਦੀ ਕਾਪੀ ਪੁੱਛੀ ਸੀ। ਐਮਰੇਟਸ 에ਅਰਲਾਈਨ ਤੇ ਫਿਲੀਪੀਨੀ ਲੜਕੀ ਅਮਲਾ ਪਤਾ ਨਹੀਂ ਉਹਨਾਂ ਦਾ ਫਿਲੀਪੀਨੀ ਲੜਕੀ ਸੀ ਤੇ ਬਾਕੀ ਉਹ ਕਲੀਅਰ ਗਿਆ ਅਲਹਮਦੁਲਿਲਾ। ਇਹ ਚੀਜ਼ਾਂ ਉਹਨੇ ਫਿਰ ਮੇਰੇ ਕੋਲ ਪੁੱਛੀਆਂ ਨੇ। ਤੇ ਬਾਬਰ ਭਾਈ ਜਿਹੜੇ ਸਾਡੇ ਨਾਲ, ਉਹਨਾਂ ਕੋਲੇ ਨਾ ਤਵੱਕਲ ਨਾ ਸੀ ਨਾ ਸੇਤੀ ਸੀ, ਕਿਉਂ ਜੀ? ਆਹ ਦੋਵੇਂ ਚੀਜ਼ਾਂ ਕੋਈ ਨਹੀਂ ਆ। ਫਿਰ ਕਿ ਅਰਾਈਵਲ ਵਾਲਾ ਕਦੂਮ ਜਿਹੜਾ ਉਹ ਦੇਖਿਆ ਸੋ ਮੇਰੇ ਕੋਲ, ਉਹ ਕਦੂਮ ਨਹੀਂ ਸੀ ਦੇਖਿਆ, ਲੇਕਿਨ ਬਾਬਰ ਭਾਈ ਨੂੰ ਫਿਰ ਆਖਿਆ ਸੋ ਸਰਟੀਫਿਕੇਟ ਪਾਕਿਸਤਾਨ ਵਾਲੀ ਬੰਦਾ ਉਹ ਦਿਖਾ। ਫਿਰ ਉਹ ਵੀ ਇਹਨਾਂ ਕੋਲ ਉਹ ਦਿਖਾਇਆ ਨੇ ਤੇ ਕੋਈ ਇਸ਼ੂ ਨਹੀਂ ਅਲਹਮਦੁਲਿਲਾ ਓਕੇ ਕਰ ਸਕਿਆ। ਲੋ ਜੀ, ਹੁਣ ਤੁਸੀਂ ਦੇਖੋ ਨਾ ਇਹ ਬੰਦਾ ਰਾਤੀ ਆਏ ਨੇ। ਅੱਛਾ, ਮੈਂ ਫਿਰ ਸਵੇਰੇ ਥੋੜ੍ਹੇ ਦੂਰ ਨੇ ਮੇਰੇ ਤੋਂ ਅਤੇ ਮੈਂ ਸਵੇਰੇ ਜਿਹੜਾ ਫਿਰ ਫੋਨ ਕੀਤਾ ਸੀ, ਇੱਥੇ ਪਹੁੰਚ ਗਏ ਨੇ। ਮੈਂ ਕਿਹਾ ਤੁਹਾਨੂੰ ਰਿਆਜ਼ ਏਅਰਪੋਰਟ 'ਤੇ ਉਹਨਾਂ ਨੇ ਕੋਈ ਗੱਲ ਪੁੱਛੀ ਹੋਵੇ ਜਾਂ ਰਿਆਜ਼ ਏਅਰਪੋਰਟ 'ਤੇ ਕੋਈ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ। ਅਤੇ ਉਹ ਕਹਿੰਦੇ ਨੇ ਕਿ ਜੇ ਰਿਆਜ਼ ਏਅਰਪੋਰਟ 'ਤੇ ਸਾਡੇ ਕੋਲੋਂ ਮਸਲੇ ਸਿਰਫ ਇਹ ਪੁੱਛਿਆ ਨੇ ਉੱਥੇ ਕਿੰਨੇ ਦਿਨ ਰਹਿ ਕੇ ਆਏ ਹੋ। ਅੱਛਾ, ਉਹ ਜਿਹੜਾ ਬੰਦਾ ਜਿਹਦੇ ਕੋਲ ਸਹਿਜੀ ਕੋਈ ਨਹੀਂ ਸੀ, ਜਿਹਦੇ ਕੋਲ ਤਵੱਕਲ ਕੋਈ ਨਹੀਂ ਸੀ, ਉਹਦੇ ਕੋਲੋਂ ਰਿਆਜ਼ ਏਅਰਪੋਰਟ 'ਤੇ ਪੁੱਛਿਆ ਨੇ। ਉਹਨੇ ਆਖਿਆ ਭਾਈ ਕਿੱਥੇ ਹੈ ਮਸਲ ਤੇਰੀ ਮਸਲ ਸਹਿਤੀ ਹੈ, ਤਵੱਕਲ ਕਿੱਥੇ ਹੈ? ਅਤੇ ਉਹਨੇ ਆਖਿਆ ਭਾਈ ਮੇਰੀ ਸਿਮ ਕੰਮ ਨਹੀਂ ਕਰਦੀ ਪਈ। ਉਹਨੇ ਆਖਿਆ ਠੀਕ ਹੈ, ਦੂਜੀ ਵੈਕਸੀਨ ਹੈ ਵਾ, ਠੀਕ ਹੈ ਜਾਓ ਜੀ। ਬਿਲਕੁਲ ਨਾ ਉਹਨੂੰ ਰੋਕਿਆ ਨੇ ਨਾ ਦੂਜੇ ਕਿਸੇ ਨੂੰ ਰੋਕਿਆ ਨੇ। ਠੀਕ ਹੈ ਸਰ ਜੀ, ਮੈਂ ਬਿਲਕੁਲ ਮੁਤਫਿਕ ਹਾਂ ਇਸ ਚੀਜ਼ ਨਾਲ ਕਿ ਕੁਝ ਦਿਨ ਪਹਿਲੇ ਇੱਕ ਪ੍ਰੋਬਲਮ ਬਣੀ ਸੀ ਜਿਹੜਾ ਕਿ ਮਸਲ ਉੱਥੇ ਉਹਨਾਂ ਨੇ ਉਹਨੂੰ ਬੰਦੇ ਨੂੰ ਰੋਕਿਆ ਸੀ ਜਿਹਦੇ ਕੋਲ ਸਥਿਤੀ ਨਹੀਂ ਸੀ। ਅੱਛਾ, ਹੁਣ ਅੱਲਾਹ ਆਲਮ ਰੱਬ ਸੋਹਣੇ ਦੀ ਜ਼ਾਤ ਜਾਣਦੀ ਹੈ ਕਿ ਉਹ ਸਿਚੁਏਸ਼ਨ ਕੀ ਸੀ। ਠੀਕ ਹੈ ਭਾਈ, ਉਹ ਕੀ ਪੋਜੀਸ਼ਨ ਆਈ ਕਿ ਜਿਸ ਉਹ ਬੰਦਾ ਜਿਹੜਾ ਵਾਪਸ ਗਿਆ ਉਹਦੇ ਕੋਲ ਮਸਲਨ ਦੇਖੋ ਨਾ, ਮੈਂ ਜੇਕਰ ਦੱਸਾਂ ਕਿ ਕਮ ਅਜ਼ ਕਮ ਜਿਸ ਮੈਂ ਹਾਂ ਉਸ 16 ਦਿਨ ਆਪਣਾ 14 ਦਿਨ ਵਾਲੇ ਬੰਦੇ ਜਿਨ੍ਹਾਂ ਨੇ 14 ਪੂਰੇ ਦਿਨ ਉੱਥੇ ਨਹੀਂ ਸੀ ਗੁਜ਼ਾਰੇ, ਉਹਨਾਂ ਨੂੰ ਸਾਰਿਆਂ ਨੂੰ ਉਹਨੇ ਵਾਪਸ ਭੇਜ ਛੱਡਿਆ ਸੀ। ਠੀਕ ਹੈ, ਅਤੇ ਉਹ ਇਹ ਹੋ ਸਕਦਾ 14 ਦਿਨ ਦਾ ਕੋਈ ਮਸਲਾ ਹੋਵੇ ਅਤੇ ਉਹ ਕਿਸੇ ਨੇ ਕੋਈ ਸੇਤੀ ਸੁਣ ਲਿਆ ਹੋਵੇ, ਕੋਈ ਸੇਤੀ ਵੀ ਸੁਣਿਆ ਹੋਵੇ, ਲੇਕਿਨ ਮੈਂ ਉਸ ਦੇ ਬਾਰੇ ਕੋਈ ਫਾਲਤੂ ਰਾਏ ਨਹੀਂ ਦੇ ਸਕਦਾ ਕਿਉਂਕਿ ਮੈਨੂੰ ਉਹਦੇ ਬਾਰੇ ਇਲਮ ਹੀ ਨਹੀਂ ਹੈ। ਠੀਕ ਹੈ, ਲੇਕਿਨ ਮੈਂ ਜਿਸ ਬੰਦੇ ਦੇਖੋ ਹੋਰ ਵੀ ਮੇਰੇ ਇੱਕ ਦੋ ਦੋਸਤ ਆਏ ਨੇ, ਉਹਨਾਂ ਦੇ ਮੈਸੇਜ ਮੇਰੇ ਕੋਲ ਰਿਕਾਰਡ ਨੇ, ਹੁਣ ਇਸ ਵਿੱਚ ਢੂੰਡਣੇ ਪੈਣਗੇ ਵਿੱਚ ਮੈਂ ਨੈਕਸਟ ਟਾਈਮ ਨਾਲ ਸੁਣਾਵਾਂਗਾ ਤੁਹਾਨੂੰ। ਅਤੇ ਉਹ ਵੀ ਦੱਸਦੇ ਨੇ ਪਏ ਕਿ ਕਿਸੇ ਕਿਸਮ ਦੀ ਸਾਨੂੰ ਕੋਈ ਮੁਸ਼ਕਿਲ ਨਹੀਂ ਪੇਸ਼ ਆਈ ਬਿਲਕੁਲ। ਠੀਕ ਹੈ, ਹੁਣ ਸਰ ਜੀ ਇਨਸ਼ਾ ਅੱਲਾ ਸਿਹਤੀ ਦੇ ਉੱਤੇ ਨਹੀਂ ਆਉਂਦੀ ਪਈ ਕੋਈ ਮੁਸ਼ਕਿਲ ਨਹੀਂ, ਤਵੱਕਲਾਂ ਚਾਹੁੰਦੀਆਂ ਨੇ ਪਈਆਂ। ਜਿਹੜਾ ਮੁਕੀਮ ਪੋਰਟਲ ਹੈ ਜਾਂ ਕਦੂਮ ਹੈ ਉਹਦੇ 'ਤੇ ਤੁਸੀਂ ਜਨਾਬ ਆਉਣ ਤੋਂ ਪਹਿਲੇ ਆਪਣਾ ਛੋਟੀ ਜਿਹੀ ਉਹਦੀ ਐਪਲੀਕੇਸ਼ਨ ਹੈ, ਐਡੀ ਵੱਡੀ ਨਹੀਂ ਹੈ, ਛੋਟੀ ਜਿਹੀ ਜਨਾਬ ਐਪਲੀਕੇਸ਼ਨ, ਉਹਦੇ 'ਚ ਤੁਸੀਂ ਆਪਣਾ ਡਾਟਾ ਐਂਟਰ ਕਰੋ, ਉਹਦੇ ਬਦਲੇ ਜਨਾਬ ਤੁਹਾਨੂੰ ਇੱਕ ਕਾਰਡ ਜਿਹਾ ਆ ਜਾਏਗਾ, ਉਹ ਹੈ ਜਿਹੜਾ ਵੈਕਸੀਨ ਲਾਇਆ, ਉਹ ਤੁਸੀਂ ਜਨਾਬ ਉਹਨਾਂ ਨੂੰ ਦਿਖਾਓ ਅਤੇ ਠੀਕ ਹੈ ਜਾਣ ਦਿਓ ਜੀ। ਇਨਸ਼ਾ ਅੱਲਾ ਜਿਹੜੇ ਬੰਦਿਆਂ ਕੋਲ ਛੇਤੀ ਨਹੀਂ ਖੁੱਲ੍ਹਦੀ ਪਈ, ਜਿਨ੍ਹਾਂ ਦੀਆਂ ਸਿਮਾਂ ਬੰਦ ਹੋ ਗਈਆਂ ਨੇ,
ਇਨਸ਼ਾਅੱਲਾ ਉਹਨਾਂ ਨੂੰ ਦੁਬਈ ਏਅਰਪੋਰਟ 'ਤੇ ਕੋਈ ਪ੍ਰੋਬਲਮ ਨਹੀਂ ਆਉਣੀ। ਇਨਸ਼ਾਅੱਲਾ ਉਮੀਦ ਹੈ ਕਿ ਮੈਂ ਤੁਹਾਨੂੰ ਕਾਫੀ ਹੱਦ ਤੱਕ ਮੁਤਮਿਨ ਕਰ ਸਕਾਂਗਾ, ਕਰ ਛੜਿਆ ਇਹ ਜੀ, ਠੀਕ ਹੈ। ਅਤੇ ਕੋਸ਼ਿਸ਼ ਕਰਾਂਗਾ ਅੱਗੋਂ ਵੀ ਅਗਰ ਮੇਰੇ ਕੋਲ ਕੋਈ ਇਹੋ ਜਿਹੀ ਇਨਫੋਰਮੇਸ਼ਨ ਹੋਈ ਤਾਂ ਮੈਂ ਜਨਾਬ ਜ਼ਰੂਰ ਤੁਹਾਡੇ ਖੁਸ਼ਗੁਜ਼ਾਰ ਕਰਾਂਗਾ, ਠੀਕ ਹੈ ਜੀ। ਇਨਸ਼ਾਅੱਲਾ ਨਵੀਂ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।